ਇਹਨਾਂ ਦਾ ਦਿਮਾਗ ਵੀ ਸੈੱਟ ਹੋ ਜਾਏਗਾ। ਹਰ ਕਲਿੱਪ 'ਤੇ ਤੁਸੀਂ ਇਹ ਦੁਹਾਣੇ ਜਿਹਾ ਨੂੰ ਮੇਰਾ ਬੰਦਾ ਬਣਾਇਆ। ਮੇਰੀ ਖੁਆਇਸ਼ ਇੱਕ ਕਲਿੱਪ ਦੇ ਵਿੱਚ ਇਹਨੂੰ ਮੇਰਾ ਅੱਬਾ ਬਣਾਓ ਤੇ ਦੇਖਣਾ ਕਿੱਥੇ ਦੀ ਕਿੱਥੇ ਵੀਡੀਓ ਜਾਂਦੀ। ਅੱਛਾ ਗੱਲ ਸੁਣ ਜੀ, ਅਗਲਾ ਕੰਮ ਕਲਿੱਪ ਕਰਨਾ ਨਾ ਅਸੀਂ ਤੇ ਉਹਦੇ ਵਿੱਚ ਤੇਰੀ ਧੀ ਆ, ਠੀਕ ਆ, ਤੇ ਇਹ ਲਾੜਾ ਵਾ, ਇਹ ਆਇਆ ਹੈ ਤੇ ਤੂੰ ਆਪਣੀ ਧੀ ਨੂੰ ਵਿਦਿਆ ਕਰਨਾ ਹੈ ਤੇ ਤੂੰ ਸਿਰ ਤੇ ਪਿਆਰ ਦੇ ਕੇ ਸ਼ੇਅਰ ਕਰਨੀ ਹੈ, ਜ਼ਰਾ ਕਰਕੇ ਦਿਖਾ ਤੂੰ। ਇਹ ਕਲਿੱਪ ਦੇਖੀ ਕਿਤੇ ਇਹਦੀ ਫੀਲਿੰਗ ਦੇਖੀ ਹੈ, ਇਹਦੀ ਜਿਹੜੀ ਫੀਲਿੰਗ ਬਣ ਗਈ ਨਾ। ਨਹੀਂ ਹੁਣ ਹੁੰਦੇ ਗੱਲ ਜਰਾ ਸਿਰ ਤੇ ਹੱਥ ਰੱਖ ਕੇ ਕਹਿ ਬਾਬਲਾ ਉਸ ਕਰ ਬਾਬਲ ਦੀ ਲਾਜ। ਠੀਕ ਹੈ ਹਾਂ, ਜਿਸ ਘਰ ਚ ਤੇਰੀ ਡੋਲੀ ਜਾਵੇ ਉਹਦੇ ਵੀ ਲੱਖ ਦੀ ਗੱਲ। ਜੋ ਮਰਜ਼ੀ ਕਹੀਏ ਕੋਈ ਗੱਲ ਨਹੀਂ, ਧੀ ਤੇ ਹੈ ਨਾ ਤੇਰੀ। ਬਣਾਤਾ ਤੂੰ। ਚੱਲ ਆਪਣੇ ਸਹੁਰੇ ਕੋ ਆਪਣਾ ਪਿਆਰ ਨਾਲ ਕੁੜੀ ਲੈ ਕੇ ਨਿਕਲ। ਓਏ ਬੈਠਾ ਨਾ ਚੁੱਪ ਚਲ ਬਹੁਤ ਹੋ ਗਿਆ। ਉਹ ਕਲੋ ਜਾ 10 ਮਿੰਟ ਤੇਰੇ ਦਾ ਚਲ ਹੁਣ ਚੱਲ ਗਏ। ਲੈ ਜਾਣਾ ਤੂੰ। ਚਲ ਆਇਆ ਹੁਣ ਧੀਆਂ ਰਾਣੀਆਂ ਹਾਏ ਮੇਰੇ ਰੱਬਾ ਕੁਰਬਾਸ਼ ਕੁਰਬਾਸ਼। ਕੀ ਗੱਲ ਖੈਰ ਆ, ਮਤਲਬ ਇਹ ਬੜਾ ਬੋਰੀ ਟਾਈਪ ਬੰਦਾ ਲਈ ਫਿਰਦੇ ਨਾਲ। ਨਹੀਂ ਬੋਰੀ ਟੈਬ ਮੈਂ ਕੀ ਲਈ ਫਿਰਨਾ ਹੈ, ਅੱਜ ਕੱਲ ਰਿਕਾਰਡਿੰਗ ਹੀ ਨਹੀਂ ਹੋ ਰਹੀ। ਰਿਕਾਰਡਿੰਗ ਯਾਰ ਬਸ ਕੋ ਮਾਮਲਾ ਤੇ ਇਸ ਤਰ੍ਹਾਂ ਦੇ ਨੇ, ਥੋੜਾ ਡਿਸਟਰਬ ਕੰਮ ਇਸ ਤਰ੍ਹਾਂ ਤੋਂ ਨਹੀਂ ਕਰ ਰਹੇ। ਅਸਲ 'ਚ ਸਾਡੀ ਹੋਈ ਸੀ ਲੜਾਈ। ਲੜਾਈ ਭੱਲੀ ਸਾਹਿਬ ਕਾਹਦੀ ਲੜਾਈ ਕੰਮ ਕਰਨਾ ਵਾ, ਲੜਾਈ ਵਾਲੀ ਤਾਂ ਗੱਲ ਹੀ ਕੋਈ ਨਹੀਂ। ਤੁਸੀਂ ਬਸ ਥੋੜਾ ਜਿਹਾ ਜ਼ਰਾ ਮਤਲਬ ਗਲਤ ਕਰਦੇ ਪਏ ਹੋ। ਨਿਸ਼ਾਨ ਸਾਹਿਬ ਕੰਮ ਨਹੀਂ ਸੀ ਹੋ ਰਿਹਾ ਤੇ ਨਹੀਂ ਸੀ ਮਿਲਦੇ ਤੇ ਤਾਦੀ ਤੇ ਇੱਕ ਦੂਸਰੇ ਨਾਲ ਦੂਰ ਹੋਈਆਂ ਝਗੜਾ ਹੋਇਆ ਸੀ ਤੇ ਅੱਜ ਅਸੀਂ ਸੋਚਿਆ ਨਾਲੇ ਤਾਂ ਨਿਸ਼ਾਨ ਸਾਹਿਬ ਨੂੰ ਮਿਲਦੇ ਆ ਤੇ ਨਾਲੇ ਉਹਨੂੰ ਪੁੱਛਦੇ ਵੀ ਕੰਮ ਕਿਉਂ ਨਹੀਂ ਕਰ ਰਿਹਾ, ਕਿ ਰਿਕਾਰਡਿੰਗ ਕਿਉਂ ਨਹੀਂ ਹੋ ਰਹੀ। ਤੇ ਇਸੇ ਬਹਾਨੇ ਚਲੋ ਸਾਡੀ ਵੀ ਜਿਹੜਾ ਕੋਈ ਕਿਸੇ ਨਾਲ ਹੀ ਖਤਮ ਹੋ ਜਾਏਗੀ ਤੇ ਤੁਹਾਡਾ ਵੀ ਮੁਲਾਕਾਤ ਹੋ ਗਈ। ਸਭ ਗੱਲ ਕੋਈ ਨਹੀਂ, ਰਿਕਾਰਡਿੰਗ ਦੇ ਬਾਅਦ ਟਾਈਮ ਨਹੀਂ ਲੱਗ ਰਿਹਾ, ਹੋਰ ਗੱਲ ਕੋਈ ਨਹੀਂ। ਰਿਕਾਰਡਿੰਗਾਂ ਵੀ ਕਰ ਹੀ ਲੈਣੀਆਂ, ਰਿਕਾਰਡਿੰਗਾਂ ਉੱਥੇ ਕਿਹੜੀਆਂ ਨੇ, ਇੰਨੀਆਂ ਰਿਕਾਰਡਿੰਗਾਂ ਤੁਹਾਡੀਆਂ ਕੀਤੀਆਂ, ਤੁਸੀਂ ਕਿਹੜਾ ਮਤਲਬ ਉਦੋਂ ਜੇ ਮੈਨੂੰ ਕੋਈ ਸ਼ਾਬਾਸ਼ ਦਿੱਤੀ ਕਿ ਯਾਰ ਬੜਾ ਅੱਛਾ ਕੰਮ ਕਰਵਾਇਆ ਹੈ। ਮੈਂ ਇੱਦਾਂ ਹੀ ਆ ਫਿਰ। ਨਿਸ਼ਾਨ ਸਾਹਿਬ ਸ਼ਾਬਾਸ਼ ਤੇ ਦਿੱਤੀ, ਬਸ ਇਹ ਯਾਰ ਕੋਈ ਕੁਛ ਚੀਜ਼ ਖਪਾ ਕੇ ਨਹੀਂ ਘਰ ਵਾਸਤੇ ਲੈ ਕੇ ਲੈ ਕੇ ਨਹੀਂ ਆਏ। ਪਕਾ ਕੇ ਮੇਰਾ ਮਤਲਬ ਕਿ ਮੇਲਾ ਹੋਇਆ, ਪਕਾ ਕੇ ਲਿਆਉਣਾ ਕੀ। ਜ਼ਰੂਰੀ ਨਹੀਂ ਕਿ ਹੋਰ ਸੋਵੇ ਤਾਂ ਕੋਈ ਚੀਜ਼ ਦੇਈ ਦੀ ਆ। ਲੈ ਤੇ ਕੋਈ ਪੰਜੀਰੀ ਬਣਾ ਕੇ ਲੈ ਆਣੀ ਸੀ। ਪੰਜੀਰੀ ਦੇ ਦਿਓ, ਛਿਲੇਗਾ ਪੰਜੀਰੀ ਦੇ ਦਿਓ। ਉਹ ਮਕਸਦ ਗੱਲ ਕਰਦਾ ਕਿ ਬੰਦਾ ਕੋਈ ਮਠਿਆਈ ਜਾਂ ਕੋਈ ਚੀਜ਼ ਨਹੀਂ ਖਵਾ ਸਕਦਾ ਆਪਾਂ। ਲੋ ਨਿਸ਼ਾਨ ਸਾਹਿਬ ਛੱਡੋ ਪਰਾਂ, ਕੀ ਸਿਆਪੇ ਪਾਏ ਜੇ, ਇੰਨੀ ਪਬਲਿਕ ਸਾਡੇ ਨਾਲ ਮੁਹੱਬਤ ਕਰਦੀ ਏ ਤੇ ਤੁਸੀਂ ਅੱਛੀਆਂ ਵੀਡੀਓ ਬਣਾਓ ਨਾ। ਮੈਂ ਤੇ ਅੱਛੀਆਂ ਵੀਡੀਓ ਬਣਾਉਣ ਵਾਸਤੇ ਤਿਆਰ ਹਾਂ, ਲੇਕਿਨ ਭੱਲੀ ਸਾਹਿਬ ਜਿਹੜੇ ਨੇ ਇਹਨਾਂ ਦਾ ਦਿਮਾਗ ਖਰਾਬ ਹੋਇਆ। ਸਰ ਜੀ ਇਹਨਾਂ ਦਾ ਦਿਮਾਗ ਵੀ ਸੈੱਟ ਹੋ ਜਾਏਗਾ। ਹਰ ਕਲਿੱਪ 'ਤੇ ਤੁਸੀਂ ਇਹ ਦੁਹਾਣੇ ਜਿਹਾ ਨੂੰ ਮੇਰਾ ਬੰਦਾ ਬਣਾਇਆ। ਮੇਰੀ ਖੁਆਇਸ਼ ਇੱਕ ਕਲਿੱਪ ਦੇ ਵਿੱਚ ਇਹਨੂੰ ਮੇਰਾ ਅੱਬਾ ਬਣਾਓ ਤੇ ਦੇਖਣਾ ਕਿੱਥੇ ਦੀ ਕਿੱਥੇ ਵੀਡੀਓ ਜਾਂਦੀ। ਨਥੀ ਤੇਰਾ ਬੇੜਾ ਕਰ ਦਿਆ, ਕਿਹੜੇ ਕੰਮ ਚਾਹੀ ਆ ਆਦਾ ਜਾਂਦਾ। ਤੂੰ ਅੱਜ ਮਿਲਾਇਆ ਨਿਸ਼ਾਨ ਸਾਹਿਬ ਜਦ ਤੇਰੇ ਕੋਲ ਇਕੱਠੇ ਹੋਏ ਆ ਨਾ, ਅੰਦਰ ਦੀ ਰੂਹ ਤਾਜ਼ਾ ਹੋ ਗਈ ਹੈ ਨਾ। ਮੀਆਂ ਬੀਵੀ ਤੇ ਤੈਨੂੰ ਪਤਾ ਫਿਰ ਹਾਂ ਨਹੀਂ ਰੂਹ ਤੇ ਤਾਜ਼ਾ ਹੋਣੀ, ਪਰ ਤੂੰ ਇਹ ਤੇਰੀ ਨਾ ਉਹ ਜਿਹੜੇ ਅਸੀਂ ਬਣਾਈ ਨੇ ਉਹਦੇ ਵਿੱਚ ਬੀਬੀ ਆ ਸੱਚੀ ਮੁੱਚੀ, ਮਤਲਬ ਆਪਣੇ ਉਹਨੂੰ ਬੀਬੀ ਸਮਝ ਕੇ ਤੇ ਮਤਲਬ ਐਵੇਂ ਫੋਨ ਕਰਕੇ ਕੀ ਹਾਲ ਆ ਕਿੱਦਾਂ ਵਾ। ਅੱਛਾ ਉਨੀ ਕਾਲੀ ਮੈਨੂੰ ਨਹੀਂ ਹੈ ਉਹ ਕਲਿੱਪ ਬਣਾਉਣ ਦੀ ਜਿਹੜੇ ਅਸੀਂ YouTube ਵਾਸਤੇ ਬਣਾਈ ਦੇ ਨੇ, ਜਿੰਨੀ ਇਹਨੂੰ ਬੇਚੈਨੀ ਹੋਈ ਹੁੰਦੀ ਆ। ਨਿਸ਼ਾਨ ਸਾਹਿਬ ਮੈਨੂੰ ਫੋਨ ਕਰਦਾ, ਮੈਨੂੰ ਫੋਨ ਵਿੱਚ ਵੀ ਕਹਿ ਦਰ ਰੱਜੋ ਕੀ ਹਾਲ ਏ। ਅੱਛਾ ਜੇ ਮੈਂ ਮਸਲ ਉਹਨੂੰ ਮਿਲਦਾ ਜਾਂ ਮਿਲਦਾ ਹੀ ਨਾ ਜਾਂ ਰੱਜੋ ਕਹਿੰਦਾ ਤੈਨੂੰ ਕਿਹੜਾ ਅੰਦਰੋਂ ਸਾੜਾ ਉੱਠ ਰਿਹਾ। ਸਾੜਾ ਨਹੀਂ ਯਾਰ, ਕਰੈਕਟਰ ਹੁੰਦੇ ਨੇ, ਕਿਤੇ ਬੰਦਾ ਧੀ ਬਣ ਗਈ, ਕਿਤੇ ਮਾਂ ਬਣ ਗਈ, ਕਿਤੇ ਭੈਣ ਬਣ ਗਈ। ਇਹੋ ਜਿਹੇ ਕਰੈਕਟਰ ਲੱਭ ਲਓ, ਕਿਹੜੇ ਲੱਭ ਲਓ ਧੀ ਭੈਣ ਵਾਲੇ। ਇਹ ਬੈਠੀ ਤਾਂ ਹੈ, ਇਹਨੂੰ ਹੀ ਅਸੀਂ ਕੰਟੀਨਿਊ ਰੱਖਣਾ ਯਾਰ। ਸਾਡੇ ਵੇਡ ਵੇਖ, ਸਾਡਾ ਹਿਸਾਬ ਦਾ ਵੇਖ। ਉਹ ਵੇਡ ਨਹੀਂ, ਤੂੰ ਕਹ ਮੇਰਾ ਢਿੱਡ ਵੇਖ। ਵੇਡ ਹੁੰਦਾ ਸ਼ਰੀਰ ਜਵਾਨ ਨਹੀਂ ਕਰਕੇ ਬੰਦੇ। ਉਹ ਨਹੀਂ ਇਹ ਆਪਣੀ ਆਪਣੀ ਪਸੰਦ ਦੀ ਗੱਲ ਹੁੰਦੀ ਹੈ। ਜਦੋਂ ਉਹ ਰਾਜ਼ੀ ਆ ਤੇ ਤੁਸੀਂ ਐਵੇਂ ਲੈ ਮੈਂ ਘੱਟਾ ਰਾਜ਼ੀ ਆ। ਰਾਜ਼ੀਆਂ ਨੂੰ ਉਦੋਂ ਕਰੇਲੇ ਗੋਸ਼ਤ ਖਾਦੇ ਤੇ ਸਵਾਦ ਨਹੀਂ ਲੈ ਆਇਆ। ਕਿਹੜੇ ਕਰੇਲੇ ਗੋਸ਼ਤ ਮਰ ਜਾਣੇ ਆ ਲੋਕੀ। ਮੈਨੂੰ ਕਹਿੰਦੇ ਨੇ ਲੈ ਬੰਦਾ ਏ ਤੇਰਾ ਕੋਈ ਬੰਦਾ ਸ਼ੁਕਰਕਾਰ ਮੰਗਲ ਦਾ ਜੰਤੀ ਜਿੱਦਣ ਤੱਕ ਵੱਡਾ ਗੋਸ਼ਤ ਪਾਇਆ ਮੈਂ। ਲੈ ਉਹਦੇ ਝੂਠ ਬੋਲਦਾ ਪਿਆ। ਮੰਗਲ ਨੂੰ ਲਾਗਾ ਨਾ ਵੱਡਾ ਗੋਸ਼ਤ ਨਹੀਂ ਮਿਲਦਾ। ਉਹ ਵੀ ਸਦਕੇ ਦਾ ਕਿਸੇ ਦਾ ਲੈ ਆਇਆ। ਮੰਗਲ ਨੂੰ ਸਦਕਾ ਬਹੁਤ ਆਮ ਹੁੰਦਾ ਹੈ। ਆ ਨਹੀਂ ਨਿਸ਼ਾਨ ਤੈਨੂੰ ਪਤਾ ਮੈਂ ਕਸਾਈਆਂ, ਮੈਂ ਯਕੀਨ ਕਰ ਆਪਣੀ ਦੁਕਾਨ ਤੇ ਲਿਆ। ਆਹ ਲੈਣੇ ਆਪ ਹੀ ਕਸਾਈ ਯਾਰ, ਜੇ ਕੋਈ ਸਦਕੇ ਦਾ ਗੋਸ਼ਤ ਲੈਣ ਆ ਜਾਵੇ ਨਾ ਉਹਨੂੰ ਕਿਲੋ ਕੁ ਦੇ ਕੇ ਕਹਿੰਦਾ ਇਹ ਛਾਤੇ ਸੁੱਟ ਦਿਓ। ਉਹ ਛਾਤੇ ਸੁੱਟ ਕੇ ਅੱਗੇ ਜਾਂਦਾ, ਫਿਰ ਉਤੋਂ ਚੁੱਕ ਕੇ ਲਿਆ ਕੇ ਥੱਲੇ ਰੱਖ ਲੈਂਦਾ। ਅੱਛਾ ਡਾਕਟਰ ਸਾਹਿਬ ਆਪਣੀ ਇਮਾਨਦਾਰੀ ਨਾਲ ਦੱਸੋ, ਛਾਤੇ ਛੱਡੋ ਮੇਰੇ ਕੋਲ ਛਾਤੇ ਚਾੜੂ ਮਾਪਣਾ। ਯਾਰ ਤੂੰ ਬੰਦੇ ਜੇ ਰੱਖੇ ਹੋਏ ਆ। ਬੰਦੇ ਰੱਖੇ, ਮੈਂ ਐਡਾ ਬਿਜ਼ਨਸਮੈਨ ਤੇ ਰੱਖਦਾ ਨਹੀਂ।
ਬਲਕਿ ਇਹਨੇ ਕਾਂ ਰੱਖੇ ਨੇ ਇੰਜ ਕਰਕੇ ਸੁੱਟਦੇ ਨੇ, ਕਾਂ ਬੋਟੀ ਚੁੱਕ ਕੇ ਫਿਰ ਇਹਦੇ ਭਾਂਡੇ 'ਚ ਸੁੱਟ ਜਾਂਦੇ ਨੇ। ਇਹ ਤੁਸੀਂ ਡਾਇਰੈਕਟਰ ਤੁਹਾਨੂੰ ਵਾਲਾ ਹਾਮ ਹੋ ਰਿਹਾ ਤਾਂ ਰੱਖੇ ਕਾਂ ਵੀ ਕਦੇ ਮਰੀਜ਼ ਹੋਏ ਨੇ ਪਤਾ ਨਹੀਂ। ਕਬੂਤਰ ਕਹਿੰਦਾ अस्सलाम वालेकुम उस्ताद जी। ਇੱਕ ਹੋਰ ਆ ਗਿਆ ਜੀ ਵਾਲੇਕੁਮ ਸਲਾਮ। ਅब्बास उस्ताद जी मेरे करते एक बड़ा गिला ਕਾਲਾ ਹੂੰ ਕਾਲਾ ਗਿਲਾ ਜੀ। उस्ताद जी ਤੁਸੀਂ ਨਾ ਭਲੀ ਦਾ ਕਰੈਕਟਰ ਬਦਲੋ। ਕੀ ਮੈਂ ਭੱਲੀ ਦਾ ਕਰੈਕਟਰ ਕਿਉਂ ਬਦਲਾਂ? ਵੀ ਭੱਲੀ ਅੱਛਾ ਕਰੈਕਟਰ ਕਰਦਾ ਹੈ, ਉਹਦਾ ਮੂੰਹ ਦੇਖਣਾ ਲੱਗਦਾ ਹੀ ਉਹ ਬੰਦਾ ਟਾਈਪ, ਮਤਲਬ ਜਿਵੇਂ ਆ ਦੇਖ ਨਾ। ਅੱਛਾ ਕੈਸੀ ਗੱਲ ਆ ਹੂੰ ਕਿ ਪਹਿਲੇ ਦਿਨ ਜਿੱਦਣ ਇਹਨੇ ਰਿਕਾਰਡਿੰਗ ਕੀਤੀ ਹੈ ਨਾ ਹੂੰ ਉਸ ਤੋਂ ਬਾਅਦ ਨਾਲ ਹੀ ਸ਼ੁਰੂ ਹੋ ਗਿਆ ਉਹ ਯਾਰ ਇਹ ਲਗਾਤਾਰ ਮੀਆਂ ਬੀਵੀ ਨਹੀਂ ਚੱਲ ਸਕਦੇ ਮੀਆਂ ਵੀ ਉਹ ਤੈਨੂੰ ਕਿਹੜਾ ਢਿੱਡ ਪੀੜ ਹੁੰਦੀ ਤੇਰੀ ਅੰਦਰ ਦੀ ਗੱਲ ਕੀ ਹੈ ਦੱਸ ਮੈਨੂੰ ਨਹੀਂ ਉਸਤਾਦ ਜੀ ਮੈਨੂੰ ਪਤਾ ਕਿ ਜਿਹੜਾ ਹਰ ਐਪੀਸੋਡ ਦੇ ਵਿੱਚ ਤੁਸੀਂ ਯਾਰ ਭੱਲੀ ਨੂੰ ਨਾ ਇਹਦਾ ਬੰਦਾ ਬਣਾਇਆ, ਹਾਂਜੀ ਠੀਕ ਹੈ। ਤੁਸੀਂ ਇਹਨੂੰ ਨਾ ਜਿਹੜਾ ਬੇਟੀ ਬਣਾਇਆ ਹੈ ਹਾਂ ਹਾਂਜੀ, ਕੀ ਚੇਂਜ ਹੋਣਾ ਚਾਹੀਦਾ ਭਾਈ ਭੱਲੀ ਨੂੰ ਚੇਂਜ ਪਤਾ ਕਿ ਉਹਦੀ ਪਬਲਿਕ ਗੱਲ ਤਾਂ ਵੈਸੇ ਸਹੀ ਹੈ। ਤੂੰ ਸਲਵਾਰ ਚੇਂਜ ਕਰ ਲਾ ਤੂੰ ਕਮੀਜ਼ ਚੇਂਜ ਕਰ ਲਾ ਦੋਰ ਸ਼ਾਬਾਸ਼ ਹੈ ਤੇਰੇ ਯਾਰ ਤੂੰ ਆਪਣਾ ਜ਼ੇਨ ਚੇਂਜ ਕਰ ਰਹਾ ਨਾ ਜਰਾ। ਉਹ ਮੇਰਾ ਜ਼ੇਨ ਚੇਂਜ ਹੀ ਆ ਲੇਕਿਨ ਇੱਕ ਕੀ ਜੋ ਬਾ ਦੱਸਨੇ ਆ ਨਾ ਵੇ ਭੱਲੀ ਬਦਲ ਕੇ ਤੇ ਵੇਖ ਜ਼ੇਨ ਵੇਖੀ ਆਪਾਂ ਕਿੱਥੇ ਤੇ ਕਿੱਥੇ ਪਹੁੰਚ ਜਾਣਾ ਹੈ। ਕੋਈ ਅੱਲਾ ਦਾ ਨਾ ਤੂੰ ਤੇ ਨਾ ਬਦਲ ਯਾਰ ਉਹਨੂੰ ਤੇਰੀ ਤਾਂ ਗੱਲ ਬੇਟੀ- ਕਰਦਾ ਕਰਨੇ ਜਾ ਉਹ ਚੁੱਕਣ ਡਿਆ ਉਹ ਯਾਰ ਧੀ ਦਾ ਰੋਲ ਵੀ ਅੱਛਾ ਰੋਲ ਆ, ਮਤਲਬ ਤੂੰ ਜਿਹੜਾ ਅਸੀਂ ਕਲਿੱਪ ਕਰਨਾ ਨਾ ਅੱਗੇ ਤੂੰ ਇਹਦਾ ਅੱਬਾ ਵਾ, ਇਹ ਤੇਰੀ ਧੀ ਆ, ਕੀ ਤੂੰ ਇਹਦਾ ਅੱਬਾ ਵਾ। ਇਹ ਤੇਰੀ ਧੀ ਹੈ ਤੇ ਧੀ ਮੈਂ ਆ। ਇਹਦਾ ਬੰਦਾ। ਉਹ ਖਲੋ ਇਹ ਜਾ ਇਹ ਇਹ ਬਹਿਣਾ ਇਹ ਮੁੰਡਾ ਵਾ, ਇਹ ਨਾ ਬਰਾਤ ਲੈ ਕੇ ਆਏਗਾ ਇਹਨੂੰ ਵਿਆਹਣ ਵਾਸਤੇ। ਅੱਛਾ ਅੱਛਾ ਮੈਂ ਸਮਝਿਆ ਇਹ ਮੁੰਡਾ ਵਾ ਤੇ ਨਾਲ ਪਿੱਛੋਂ ਆਇਆ ਸੀਗਾ ਏਡਾ ਵੱਡਾ ਮੁੰਡਾ ਇਹਦਾ ਉਹ ਖੁਦਾ ਦਿਆ ਬੰਦਿਆ ਤੈਨੂੰ ਸਮਝ ਨਹੀਂ ਆਉਂਦੀ ਉਹ ਕੋਈ ਯਾਰ ਗੱਲ ਬਰਾਤ ਹੈ ਬਈ, ਰੋਲ ਆ ਤੂੰ ਕਰਨਾ। ਬਰਾਤ ਤੇ ਹੋਇਆ ਮੇਰੇ ਬਰਾਬਰ ਦੀ ਇਹ ਤੇ ਧੀ ਕਿਦਾਂ ਹੋਣੀ ਉਹ ਪਰਾਂ ਮਰ ਜਾ ਕੇ ਤੇਰੇ ਬਰਾਬਰ ਦੀ ਕਿਤੇ ਕੂਲਰ ਜਿਹਾ ਕਰਦਾ ਕੀ ਹੈ। ਉਹਦੇ 15 16 ਸਾਲਾਂ ਦਾ ਫਰਕ ਆ ਮਰ ਜਾਣੇ ਇੰਜ ਲੱਗਦਾ ਜਿਵੇਂ ਟੈਂਕੀ ਨਾਲ ਗਲਾਸ ਵੱਜਿਆ ਹੁੰਦਾ ਹੈ। ਗਲਾਸ ਨਹੀਂ ਵੱਜਾ ਹੁੰਦਾ ਅੱਛਾ ਗੱਲ ਸੁਣ, ਜੇ ਅਗਲਾ ਕੰਮ ਕਲਿੱਪ ਕਰਨਾ ਨਾ ਅਸੀਂ ਤੇ ਉਹਦੇ ਵਿੱਚ ਤੇਰੀ ਧੀ ਆ, ਹਾਂ ਠੀਕ ਆ, ਤੇ ਇਹ ਲਾੜਾ ਵਾ, ਇਹ ਆਇਆ ਹੈ ਤੇ ਤੂੰ ਆਪਣੀ ਧੀ ਨੂੰ ਵਿਦਿਆ ਕਰਨਾ ਹੈ ਤੇ ਤੂੰ ਸਿਰ ਤੇ ਪਿਆਰ ਦੇ ਕੇ ਨਸੀਹਤ ਕਰਨੀ ਹੈ, ਜ਼ਰਾ ਕਰਕੇ ਦਿਖਾ ਤੂੰ। ਨਹੀਂ, ਹੁਣੇ ਹੀ ਕਰਵਾਉਣਾ ਯਾਰ ਇੱਕ ਮਿੰਟ ਠਹਿਰ ਜਾ ਉਹ ਭਾਈ ਚੁੱਪ ਕਰ ਬੈ ਯਾਰ ਕਿਉਂ ਨਹੀਂ ਉਸਤਾਦ ਜੀ ਮੇਰੀ ਗੱਲ ਸੁਣਨਾ ਪਹਿਲੋਂ ਤੇ ਤੇਰੀ ਕੋ ਤੇਰੀ ਹੈ ਸੁਣੀ ਜਾ ਰਹੇ ਸੀ ਯਾਰ। ਧੀ ਦੇ ਪਿਓ ਅਲੀ ਇਹਦਾ ਪਾਣੀ ਪਿਆ ਮੈਨੂੰ ਨਾਲ ਹੀ ਮੇਰਾ ਸੰਗ ਖੁਸ਼ ਕਰਤਾ ਡਾਇਰੈਕਟਰ ਸਾਹਿਬ ਇਹ ਬਹੁਤ ਅੱਛਾ ਕਰੈਕਟਰ ਕਰੇਗਾ ਇਹਨੂੰ ਕਰਵਾਓ। ਹਾਂਜੀ ਚੱਲ ਕਿਹੜਾ ਕੈਰੈਕਟਰ ਅੱਛਾ ਤੈਨੂੰ ਜਦੋਂ ਮੈਂ ਧੀ ਨੂੰ ਤੋਰਨ ਵਾਲਾ ਏਡੀ ਤੋਂ ਰਹਿਣੀ ਉਹਨੇ ਸਿਰ ਤੇ ਪਿਆਰ ਦੇ ਪਿਆਰ ਯਾਰ ਪਾਗਲ ਦੀ ਯਾਰ ਕੀ ਉਸਤਾਦ ਨੇ ਤੂੰ ਯਾਰ ਕਰੈਕਟਰ ਗਿਆ ਅੱਛਾ ਗੱਲ ਸੁਣ, ਅੱਛਾ ਤੂੰ ਕਸਮ ਖਾ ਕੇ ਦੱਸ ਤੇਰੇ ਦਿਲ 'ਚ ਕੀ ਹੈ ਹੈ ਮੇਰੇ ਦਿਲ ਦੇ ਵਿੱਚ ਗੱਲ ਹੈ ਕਿ ਕਿਹਦਾ ਮੈਂ ਬੰਦਾ ਬਣਾ। ਫਿਰ ਕਿਆ ਵਾਜੇ ਤੇਰੇ ਤੀਲਿਆ ਬੰਦਾ ਬਣੇ ਤੂੰ ਕਹਦਾ ਉਸੇ ਬੰਦਾ ਬਣੇ 35 ਵੀਡੀਓ ਸਾਡੀਆਂ ਬਣ ਓਏ ਗਈਆਂ ਓਏ ਤੁਸੀਂ ਦੋਨੀ ਬੰਦੇ ਬਣੋ। ਉਸਤਾਦ ਜੀ ਉਹ ਨਹੀਂ ਇੱਕ ਬਣਾਓ ਤੁਸੀਂ ਦੋਵੇਂ ਬੰਦੇ ਬਣੋ ਕਦੀ ਪੂਛ ਕਦੀ ਬੈਠੇ ਯਾਰ ਗੱਲ ਸੁਣ, ਤੂੰ ਉਹਦੇ ਵਿੱਚ ਵੀਡੀਓ ਦੇ ਵਿੱਚ ਤੇਰੀ ਬੀਵੀ ਹੈ, ਤੂੰ ਸੱਚੀ ਮੁੱਚੀ ਆਪਣੇ ਦਿਲ 'ਚ ਸੋਚ ਕੇ ਫਿਰੀ ਜਾਂਦਾ। ਉਹ ਯਾਰ ਨਹੀਂ ਸੱਚੀ ਮੁੱਚੀ ਲੇਕਿਨ ਉਹ ਫੀਲਿੰਗ ਇਦਾਂ ਦੀ ਬਣ ਗਈ ਆ ਹੁਣ ਤੈਨੂੰ ਮੈਂ ਕੀ ਫੀਲਿੰਗ ਦੇਖ ਲੈ ਭਰਜਾਈਏ, ਇਹ ਕਲਿੱਪ ਦੇਖੀ ਕਿਤੇ ਇਹਦੀ ਫੀਲਿੰਗ ਦੇਖੀ ਹੈ, ਇਹਦੀ ਜਿਹੜੀ ਫੀਲਿੰਗ ਬਣ ਗਈ ਨਾ। ਓਏ ਆਪਸ ਵਿੱਚ ਨਹੀਂ ਹੁਣ ਹੁਣ ਹੁੰਦੇ ਗੱਲ ਜਰਾ ਉਹ ਖਲੋ ਜਾ ਆ ਤੂੰ ਇਹਦੀ ਫੀਲਿੰਗ ਦੇਖਣੀ ਹੈ ਭੈਣ ਮੇਰੀਏ। ਉਹ ਮੈਨੂੰ ਹੋਏਗਾ ਨਹੀਂ ਇਹਨਾਂ ਦੀ ਬੇਗਮ ਨੂੰ ਦੱਸਣਾ, ਮੈਨੂੰ ਜਦੋਂ ਫੋਨ ਕਰਦਾ ਉਦੋਂ ਵੀ ਮੈਨੂੰ ਕਹਿੰਦਾ ਰੱਜੋ ਕੀ ਹਾਲ ਹੈ ਰੱਜੋ ਉਹ ਗੱਲ ਸੁਣ ਮੇਰੀ ਇਹ ਭੈਣ ਮੇਰੀ ਹੈ ਰੱਜੋ ਮੈਂ ਤੇਰੇ ਤੋਂ ਵਾਰੀ ਜਾਵਾਂ ਇਹਨੇ ਅੱਜ ਵੀ ਮੈਨੂੰ ਕਿਹਾ ਸੀ। ਮੈਂ ਤੁਹਾਨੂੰ ਅੰਦਰਲੀ ਗੱਲ ਦੱਸਾਂ ਨਾ, ਇਹ ਰੱਜੋ ਤੇ ਰਹਿੰਦਾ ਵਾ। ਉਹ ਭੈਣ ਮੇਰੀ ਤੇਰੀ ਮਿਹਰਬਾਨੀ ਤੂੰ ਪਾਲਾ ਅੱਛਾ ਖੁਦਾ ਦੀ ਕਸਮ ਕਰੀ ਨਾ ਐਵੇਂ ਕਿਲੋ 1.5 ਕਿਲੋ ਗੋਸ਼ਤ ਚੁੱਕ ਕੇ ਦਿਲ ਨੂੰ ਲਿਆ ਹੁੰਦਾ। ਉਹ ਨਿਸ਼ਾਨ ਕਰ ਉਹ ਯਾਰ ਛੱਡ ਬੰਦ ਕਰ ਬੰਦ ਕਰ ਠਹਿਰ ਜਾ ਬੰਦ ਕਰ ਉਹ ਛੱਡ ਕਦੀ ਨਾ ਉਹ ਕਦੀ ਐਵੇਂ ਨਾ ਦੋ ਤਿੰਨ ਪਾਨ ਲੈ ਕੇ ਨਾ ਹਾਂਜੀ। ਮਿੱਠੇ ਜਿਹੇ ਲਾ ਪਾਣੀ ਖਾਂਦੀ ਕੇ ਨਹੀਂ ਖਾਂਦੀ ਹੈ ਖਾਂਦੀ ਕਿਉਂ ਨਹੀਂ ਹੋਣਾ ਹਲੇ ਮੈਂ ਖਾਦਾ ਹੈ। ਤੇ ਚੁੱਪ ਕਰ ਜਾ ਤੈਨੂੰ ਉਹ ਮੇਰੀ ਗੱਲ ਸੁਣ ਠਹਿਰ ਮੈਂ ਸੱਚੀ ਗੱਲ ਨਾ ਕਰਾਂ ਪਾਪਾ ਲਈ ਠਹਿਰ ਜਾ ਮੇਰੀ ਗੱਲ ਸੁਣ ਤੂੰ ਜ਼ਰੂਰ ਬਤਾ ਆਪਣਾ ਲੈ ਸੱਚੀਆਂ ਗੱਲਾਂ ਕਰ। ਤੁਸੀਂ ਚਾਹੁੰਦੇ ਮੇਰੇ ਹੱਥ ਲੜਾਈ ਹੋਵੇ ਨਹੀਂ ਤੇ ਫਿਰ ਕਿਉਂ ਭੌਂਕਣ ਡਿਆ ਜੀ ਚੱਲ ਕਹਿ ਫਿਰ ਭੈਣ ਉਹਨੂੰ ਨਹੀਂ ਆਪ ਗੱਲ ਮੁਕਾ ਵਿੱਚੋਂ। ਬੇਟੀ ਕਹਿ ਬੇਟੀ ਲੈ ਤੂੰ ਮੈਨੂੰ ਅੱਜ ਕਿਹਾ ਨਹੀਂ ਰੱਜੋ ਤੇਰੇ ਤੋਂ ਮੈਂ ਵਾਰੀ ਜਾਵਾਂ ਸਦਕੇ ਜਾਵਾਂ ਕਿਹਾ ਨਹੀਂ। ਰੋਟੀ ਬਣਾ ਕੇ ਦਿਆ ਦੇਖ ਕੈਸੀ ਗੱਲ ਆ। ਆ ਦੇਖੋ ਨਾ ਭਾਬੀ ਉਹ ਯਾਰ ਭਾਬੀ ਗੱਲ ਸੁਣ ਇੱਕ ਮਿੰਟ ਯਾਰ ਆ ਭੈਣ ਮੇਰੀ ਇਹ ਗੱਲ ਸੁਣ, ਤੁਸੀਂ ਕੁਰਬਾਨੀ ਦਿੱਤੀ ਹੈ ਐਤਕੀ। ਓਏ ਆਵਾਜ਼ ਠੀਕ ਹੈ, ਇਹ ਸਭ ਤੋਂ ਪਹਿਲਾਂ ਇੱਧਰ ਦੇ ਕੇ ਆਇਆ, ਸਾਡੇ ਘਰ ਤੇ ਇੱਕ ਵੋਟੀ ਨਹੀਂ ਦੇ ਕੇ ਆਇਆ ਨਾ ਉਸਤਾਦ ਦੇ ਘਰ ਆਇਆ। ਖੁਦਾ ਦੀ ਕਸਮੇ ਇਸ ਬੰਦੇ ਨਾਲ ਨਾ ਅੱਲਾ ਜਾਣਦਾ ਹੈ। ਇਹਦਾ ਮੇਰਾ ਕੋਈ 25 ਤੋਂ 30 ਸਾਲ ਦਾ ਤਲਕ ਹੈ। ਇਹ ਬੰਦਾ ਨਾ ਕੋਈ ਅਚਾਨਕ ਫੋਨ ਆਇਆ ਤੇ ਕੋਸ਼ੇ ਦਾ ਛਾਪਰ ਫੜਿਆ ਸੋਹਣੀਆਂ। ਚੁੱਪ ਕਰ ਜਾ ਤੇਰੀ ਮਿਹਰਬਾਨੀ ਯਾਰ ਸੱਚੀ ਗੱਲ ਨਿਸ਼ਾਨ ਸਾਹਿਬ ਮੈਂ 8 ਦਿਨ ਗੋਸ਼ਤ ਖਾਂਦੀ ਰਹੀ, ਇੰਨਾ ਜ਼ਿਆਦਾ ਗੋਸ਼ਤ ਲੈ ਕੇ ਆਇਆ। ਮੈਂ ਕੀ ਬਤਾ ਨਹੀਂ ਕਿਹੜੀ ਨੀਅਤ ਨਾਲ ਤੂੰ ਗੋਸ਼ਤ ਲੈ ਕੇ ਆਇਆ?
ਹਾਂ ਯਾਰ ਗੰਦੀ ਨੀਅਤ ਨਾਲ ਗੰਦੀ। ਉਹ ਯਾਰ ਗੱਲ ਸੁਣੋ, ਮੇਰੀ ਗੱਲ ਸੁਣੋ, ਕੁਝ ਪਤਾ ਆਪਸ ਵਿੱਚ ਬੰਦਾ ਕਰਦਾ ਹੁਣ ਕੈਮਰੇ ਦੇ ਨਹੀਂ ਨਾ ਗੱਲ ਕਰੀਏ ਤੇ ਤੈਨੂੰ ਯਾਰ ਕੈਮਰੇ ਵਾਲੇ ਦੇਖੋ, ਜਿਹੜੇ ਸਾਡੇ ਦੇਖਣ ਵਾਲੇ ਉਹਨਾਂ ਨੂੰ ਸਾਨੂੰ ਕਾਹਦਾ ਪੜਦਾ। ਹਾਂ। ਉਹ ਵੀ ਸਾਡੀ ਇੱਕ ਫੈਮਿਲੀ ਆ। ਯਾਰ ਨਹੀਂ ਫੈਮਿਲੀ ਕਰੈਕਟਰ ਹੋਰ ਚੀਜ਼ ਹੁੰਦੀ ਉਹ ਮਤਲਬ ਸਾਡੀ ਫੈਮਿਲੀ ਆ ਤੇ ਇਹੀ ਤੇਰੀ ਫੈਮਿਲੀ ਵੀ ਇੰਨੀ ਦੇਖੇਗੀ। ਸਾਨੂੰ ਮੁਹੱਬਤ ਦਿੰਦੇ ਨਹੀਂ ਨੇ। ਤੇ ਤੂੰ ਮੈਨੂੰ ਫੈਮਿਲੀ ਚ ਲੰਗਾ ਕਰਨਾ ਚਾਹੁੰਦਾ। ਓਏ ਉਹਨਾਂ ਨੇ ਦੱਸਿਆ ਕਿ ਉਹ ਤੂੰ ਚੁੱਪ ਕਰ, ਤੈਨੂੰ ਅੱਲਾ ਦਾ ਵਾਸਤਾ ਹੀ ਲਵੇ ਮੌਲਾ, ਤੈਨੂੰ ਕਿਹੜੀ ਗੱਲ ਥੱਲੇ ਤੂੰ ਕਮੈਂਟਸ ਨਹੀਂ ਪੜਦਾ ਹੈਗਾ ਯਾਰ, ਮਿੰਟ ਨਹੀਂ ਪੜਦਾਗਾ। ਤੂੰ ਪੜਿਆ ਲਿਖਿਆ ਅੱਛਾ ਗੱਲ ਸੁਣ। ਅੱਛਾ ਮਾੜੀ ਜੀ ਨੂੰ ਉਹਨੇ ਉਂਗਲ ਲਾਤੀ ਨਾਲ ਹੀ ਸਿੱਧਾ ਹੋ ਗਿਆ। ਨਹੀਂ ਮੈਂ ਉਂਗਲੀ ਲਾਈ, ਮੈਂ ਸਾਜੀ ਨੂੰ ਕਿਹਾ, ਮੈਂ ਕਿਹਾ ਸਾਜੀ ਪਬਲਿਕ ਯਾਰ ਨੂੰ ਦੇਖ ਤੂੰ ਅੱਛਾ ਸਮਝ ਕਲਿੱਪ ਜਿਹੜੇ ਇਸ ਵੀਡੀਓ ਬਣਾਈ ਦੇ ਨੇ ਉਹਦੇ ਵਿੱਚ ਤੇਰੀ ਬੀਵੀ ਆ, ਤੂੰ ਇਹਨੂੰ ਸੱਚੀ ਮੁੱਚੀ ਨਾ ਸਵੇਰੇ ਉੱਠ ਕੇ ਐਵੇਂ ਫੋਨ ਕਰਕੇ ਹਾਂਜੀ ਉੱਠ ਗਏ ਹੋ ਜੀ, ਅੱਛਾ ਜੀ ਹੁਣ ਕਿੱਥੇ ਹੋ ਜੀ, ਹੁਣ ਸੌਂ ਗਏ ਹੋ ਜੀ, ਦੱਸ ਤੁਸੀਂ ਜੇ ਹਾਸਾ ਕਰਨਾ ਹੈ ਤੇ ਸਾਡੇ ਘਰ ਹੀ ਅਗਰ ਮਸਲਾ ਬਣ ਗਿਆ ਫਿਰ ਕੀ ਕਰਾਂਗੇ ਦੱਸ। ਯਾਰ ਐਸ ਉਮਰੇ ਕਿਹੜਾ ਮਸਲਾ ਤੈਨੂੰ- ਬਣਦਾ? ਉਹ ਭਰਾਵਾ, ਉਹ ਗੱਲ ਦੱਸ ਮੈਨੂੰ। ਉਹ ਬੇਵਕੂਫਾ, ਇਹ ਮਸਲੇ ਵਾਲਾ ਚੀਜ਼ ਹੈ ਉਹ ਉਮਰ ਜਿੰਨੀ ਮਰਜ਼ੀ ਹੋ ਜਾਏ ਲੇਕਿਨ ਇਹੋ ਜਿਹੇ ਕੰਮਾਂ ਤੋਂ ਕੰਮ ਨਹੀਂ ਹੁਣ ਨਹੀਂ ਭੱਲੀ, ਤੂੰ ਕੀ ਸਮਝਣਾ? ਤੂੰ ਝੂਠ ਬੋਲਣਾ ਤੇ ਅਸੀਂ ਵੀ ਝੂਠ ਬੋਲੀਏ। ਕਾਹਦਾ ਝੂਠ ਬੋਲਦਾ ਹੋਰ ਕੀ ਹੈ? ਜਿੱਦਾਂ ਡਾਇਰੈਕਟਰ ਕਹਿੰਦਾ ਮੈਂ ਉਦਾਂ ਹੀ ਕਰਦਾ। ਆਹ ਡਾਇਰੈਕਟਰ ਕਹਿੰਦਾ ਪਿਆ ਕਿ ਤੇਰੀ ਧੀ ਇਹਨੂੰ ਪਿਆਰ ਦੇ। ਇਹ ਪਿਆਰ- ਯਾਰ ਡਾਇਰੈਕਟਰ ਇਦਾਂ ਵੀ ਨਹੀਂ ਕਹੀ ਜਾਂਦਾ, ਤੂੰ ਤੇ ਯਾਰ ਡਾਇਰੈਕਟਰ ਆ। ਪਿਆਰ ਦੇ ਕੇ ਅੱਗੇ ਤੋੜ ਦੇ। ਲੈ ਡਾਇਰੈਕਟਰ ਸਾਹਿਬ, ਤੁਸੀਂ ਕੀ ਠੰਡਾ ਤੰਦੂਰ ਮੇਰੇ ਪੇਸ਼ ਪਾਇਆ? ਅੱਛਾ ਗੱਲ ਸੁਣ, ਤੂੰ ਵੀ ਠੰਡਾ ਤੰਦੂਰ ਭੇਜ ਪਾਇਆ ਤੂੰ। ਜੇ ਹੋਰ ਪੁੱਤ ਕੀ ਹੈ? ਜੇ ਪੁੱਤ ਤੂੰ ਇਹਨੂੰ ਪਿਆਰ ਨਾ ਦਿੱਤਾ ਤੇ ਅੱਜ ਘਰ ਤੂੰ ਜਿਹੜਾ ਵੜਨਾ ਨਾ ਜਦੋਂ ਤੇ ਭਰਜਾਈ ਮੈਨੂੰ ਪਤਾ ਕਿ ਬਾਬਾ ਕਪੱਤੀ ਜਿਹੀ ਹੈ, ਬੜੀ ਹੈ ਨਾ ਸਖਤ ਮਿਜਾਜ ਦੀ ਹੈ ਬੜੀ ਅੱਛੋ ਹੈ। ਉਹ ਜਿੰਨਾ ਥਾਪੀ ਨਾਲ ਕੱਪੜੇ ਨਹੀਂ ਧੋਂਦੀ, ਉਸੇ ਥਾਪੀ ਨਾਲ ਉਹਨੇ ਤੈਨੂੰ ਧੋਣਾ। ਉਹ ਜੇ ਤੂੰ ਮੇਰਾ ਯਾਰ ਆ ਤੈਨੂੰ ਸਾਰਾ ਪਤਾ ਕਿ ਹਜ਼ਾਰ ਕਰਕੇ ਯਾਰ ਮੈਨੂੰ ਸਾਰਾ ਅਸੀਂ ਪਤਾ ਹੈ। ਮਜ਼ਾਕ ਕਰੀ ਜੀ, ਤੂੰ ਨਾ ਕਰੀ। ਉਹ ਦਰ ਫਿਗਰ ਨੂੰ ਉਹ ਸ਼ਾਮਾ ਜੇ ਉਹ ਪਰਦਾ ਰੱਖੀਦਾ ਹੁੰਦਾ। ਅਸੀਂ ਪਰਦਾ ਰੱਖੀ, ਅਸੀਂ ਆਪਣੀ ਭੈਣ ਦਾ ਘਰ ਖਰਾਬ ਕਰ ਲਈ ਹੈ, ਤੇਰੇ ਪਰਦੇ ਰੱਖ ਲੈ। ਉਹ ਮੇਰੀ ਗੱਲ ਸੁਣ, ਆਪਣਾ ਮੈਡਮ ਸੋਨੀਆ ਜੀ ਠੀਕ ਹੈ ਨਾ, ਇਹ ਅੱਜ ਤੋਂ ਬਾਅਦ ਤੇਰਾ ਆਪਾਂ ਜੀ, ਤੁਸੀਂ ਆਪਾਂ ਕੀ ਮਿਹਰਬਾਨੀ, ਇਹ ਸਾਡੇ ਡਾਇਰੈਕਟਰ ਸਾਹਿਬ ਕਹਿਣਗੇ ਤੇ ਫੇਰ ਇਹ ਨਾ ਤੂੰ ਅੱਬਾ ਜੀ ਪਰਮ ਪਰ ਜਾ ਕੇ। ਐਡਾ ਅੱਬਾ ਜੀ ਉਹ ਗੱਲ ਅਗਰ ਸੁਣੋ। ਤੁਸੀਂ ਇਹ ਦੇਖੋ ਭੱਲੀ ਸਾਹਿਬ ਤੇ ਮੈਜਿਕ ਸਾਹਿਬਾ ਕਿਤੇ ਨਾ ਸਲੂਕ ਲਾਏ ਨੇ, ਉਹਨਾਂ ਨੇ ਵੀ ਇੰਜ ਕਰਕੇ ਨਾ ਚਾਦਰ ਜੀ ਗੋਟੇ ਜੀ ਵਾਲੀ ਜਿਵੇਂ ਨਾ ਮਕਲਾਵਾ ਲੈ ਕੇ ਨਹੀਂ ਹੁਣੀ ਆਇਆ ਇੰਜ ਲੈ ਕੇ ਉਹਨੂੰ ਨਾ ਆਇਆ ਇੱਥੇ ਮੇਰੇ ਕੋਲ ਤੇ ਗੱਲ ਵਿੱਚ ਮੈਨੂੰ ਪਤਾ ਲੱਗੀ ਕਿ ਇਹ ਵਾ ਕਿ ਉਹਨੂੰ ਕਹਿੰਦਾ ਸੀ ਆ ਤੈਨੂੰ ਉੱਥੇ ਘੰਟਾ ਘਰ ਦਿਖਾ ਕੇ ਲਿਆਵਾਂ। ਡਾਇਰੈਕਟਰ ਸਾਹਿਬ ਮੈਨੂੰ ਘਰੋਂ ਲੈ ਕੇ ਆਇਆ ਹੈ। ਚੁੱਪ ਕਰ ਤੇ ਤੇਰੇ ਕੋ ਬਰਦਾਸ਼ਤ ਹੀ ਨਹੀਂ ਹੋਇਆ, ਤੂੰ ਨਾਲ ਹੀ ਨਾ ਮਤਲਬ ਤੀਲੀ ਲਾਉਣੀ ਸ਼ੁਰੂ ਕਰ ਨਹੀਂ ਦੇ। ਨਹੀਂ ਤੀਲੀ ਕੋਈ ਨਹੀਂ ਇਹ ਦੇਖੋ ਤੀਲੀ ਆ ਕਿ ਤੂੰ ਕੈਮਰੇ ਤੇ ਕਹਿੰਦਾ ਮੇਰੇ ਘਰ ਤੇ ਗੱਲ ਕੋਈ ਯਾਰ ਗੱਲ ਤਾਂ ਦੱਸਿਆ ਕੀ ਹੈ, ਉਹ ਜਿਹੜੀ ਘਰ ਬੈਠੀ ਮੇਰੀ ਭੈਣ ਹੈ, ਅੱਲਾ ਉਹਨੂੰ ਜ਼ਿੰਦਗੀ ਤੰਦਰੁਸਤੀ ਦੇਵੇ। ਅੱਲਾ ਤੂੰ ਦੀ ਨਾ ਮਤਲਬ ਕਰੇ ਉਹਨੂੰ ਕਦੀ ਨਹੀਂ ਲੈ ਕੇ ਆਇਆ ਘੰਟਾ ਘਰ, ਉਹਨੂੰ ਕਦੀ ਨਹੀਂ ਫੈਸਲਾਬਾਦ ਸੈਰ ਕਰਾਉਣ ਵਾਸਤੇ ਲਿਆਇਆ, ਉਹਨੂੰ ਕਦੀ ਨਹੀਂ ਆਈਸਕ੍ਰੀਮਾਂ ਲੈ ਕੇ ਗਿਆ, ਉਹਦੇ ਲਈ ਕੋਈ ਮਿੱਠਾ ਪਾਨ ਲੈ ਕੇ ਗਿਆ ਹੋਵੇ ਹੈ। ਸ਼ਹਿਰ ਉਹ ਗੱਲ ਸੁਣ, ਸ਼ਹਿਰ ਦੀ ਲਾਉਣਾ ਹਾਂ। ਸਾਡਾ ਆਪਣਾ ਡਾਲਮਦੋਲਾ ਬੜਾ ਵੱਡਾ ਸ਼ਹਿਰ ਹੈ। ਅੱਛਾ। ਹਰ ਚੀਜ਼ ਉਸ ਨੂੰ ਮਿਲਦੀ, ਆਈਸਕ੍ਰੀਮ ਖਾਣ ਪੀਣ ਵਾਲੀ, ਕੱਪੜੇ, ਹਰ ਚੀਜ਼ ਮੈਂ ਲੈ ਦੇਣਾ। ਉਹਨਾਂ ਨੂੰ ਕਿਸੇ ਚੀਜ਼ ਦੀ ਮੇਰੇ ਤੇ ਪ੍ਰੋਬਲਮ ਨਹੀਂ ਜਾਂ ਸ਼ਿਕਾਇਤ ਨਹੀਂ। ਅੱਛਾ। ਜੇ ਮੈਂ ਕਿ ਕਰੈਕਟਰ ਕਰ ਲੈਣਾ ਜਾਂ ਤੁਸੀਂ ਕਰਵਾਇਆ, ਤੁਸੀਂ ਮੇਰੇ ਕਿਹਦਾ ਕਸੂਰ? ਤੁਸੀਂ ਕਰਵਾਇਆ, ਮੈਂ ਕਰਿਆ, ਗਲਤੀ ਠੀਕ ਆ? ਮੇਰੀ। ਹੁਣ ਇੱਥੇ ਹੁਣ ਮੈਂ ਗਲਤੀ ਦਰੁਸਤ ਨਾ ਕਰਾਂ ਹਾਂਜੀ ਗੁਰੂ ਸਟੇਦਾ ਕਰੀ ਕਿ ਤੂੰ ਪਿਓ ਬਣਾਤਾ ਮੈਨੂੰ। ਤੇ ਕੀ ਇਹ ਪਿਓ ਬਣਨਾ ਕਿਹੜੀ ਗੱਲ ਆ ਯਾਰ। ਇਹ ਵੀ ਤੇ ਕਰੈਕਟਰ ਹੀ ਹੈ ਨਾ। ਅੱਛਾ ਗੱਲ ਸੁਣ, ਜੇ ਤਾਂ ਲੋਕੀ ਹੱਸਣਗੇ ਸਾਡੇ ਤੇ। ਲੈ ਐਵੇਂ ਹੀ ਹੱਸਣਗੇ। ਅੱਛਾ ਜੇ ਤਾਂ ਤੂੰ ਚਾਹਣਾ ਕਿ ਸਹੀ ਸਲਾਮਤ ਅੱਜ ਘਰ ਜਾ ਕੇ ਮੈਂ ਸੌ ਜਾਵਾਂ, ਤੇਰੇ ਸਿਰ ਤੇ ਹੱਥ ਰੱਖ ਕੇ ਕਹਿ ਕੇ ਹਾਂ। ਇਹ ਮੇਰੀ ਧੀ ਆ, ਲਾੜਾ ਬਣ ਕੇ ਆਏਗਾ, ਤੂੰ ਇਹਦੇ ਨਾਲ ਇਹਨੂੰ ਵਿਦਿਆ ਕਰ ਦੇਣਾ। ਆਹ ਤਾਂ ਕੁੜੀ ਦੇਖ ਕਿੰਨੀ ਸਮਝਦਾਰ ਹੈ, ਕਿੰਨੀ ਕਹਿਣੇਕਾਰ ਆ। ਹੁਣ ਮੈਂ ਤੁਹਾਨੂੰ ਕਹਿ ਦੇ, ਉਹਨੇ ਛੇਰ ਅੱਗੇ ਕਰ ਦਿੱਤਾ। ਹਾਂ। ਲੱਖ ਲਾਣੇ ਦੇ ਤੇਰੇ ਕੋ ਹੱਥ ਨਹੀਂ ਚੁੱਕ ਹੋਇਆ। ਉਹ ਡਾਇਰੈਕਟਰ ਤੇਰੀ ਮਿਹਰਬਾਨੀ, ਤੂੰ ਇਹਦੇ ਕਹਿਣ ਦੇ ਲਾੜਾ ਕਿਹਨੂੰ ਬੁਲਾਉਣ ਡਿਆ ਤੇ ਉਹ ਮਾਸੂਮ ਐਡੀ ਮਾਸੂਮ ਵੀ ਨਹੀਂ ਹੈ, ਮੈਂ ਪਿਆਰ ਦੇ ਮੇਰੇ ਸਿਰ ਤੇ। ਪਾਪਲੀ ਮੇਰੀ ਗੱਲ ਸੁਣ, ਤੇਰਾ ਘਰ ਤੇ ਖਰਾਬ ਹੋਣਾ ਹੀ ਹੋਣਾ, ਤੂੰ ਨਾਲ ਉਹਦਾ ਵੀ ਕਰਨ ਲੱਗਾ ਵਾ। ਹਾਂ। ਜੇ ਉਹਦੇ ਬੰਦੇ ਨੂੰ ਪਤਾ ਲੱਗ ਗਿਆ ਕਿ ਯਾਰ ਤੂੰ ਅੰਦਰੋਂ ਪਿਆਰ ਉਹਨਾਂ ਕਰਦਾ, ਤੇ ਉਹਦਾ ਕੌਣ ਵਾਲੀ ਵਾਰਸ ਆ? ਭੱਲੀ ਮੇਰੀ ਗੱਲ ਸੁਣ ਲੈ, ਮੈਂ ਆਪਣੇ ਬੰਦੇ ਨਾਲ ਬੜਾ ਪਿਆਰ ਕਰਨੀ, ਤੇਰੀ ਵੀ। ਜੇ ਮੇਰਾ ਘਰ ਖਰਾਬ ਹੋਇਆ ਨਾ, ਕੱਖ ਮੇਰਾ ਨਹੀਂ ਰਹਿਣਾ ਤੇ ਤੀਲਾ ਮੈਂ ਤੇਰਾ ਵੀ ਨਹੀਂ ਛੱਡਣਾ। ਉਹਦੇ ਘਰ ਅੱਗੇ ਕੱਖ ਨਹੀਂ ਹੈਗਾ, ਤੂੰ ਕੀ ਛੱਡਣਾ ਜਾ ਕੇ? ਲੱਤਾਂ ਨਹੀਂ ਹੋਇਆ ਤੈਨੂੰ ਤੇ ਇਹਦਾ ਕੱਖ ਨਹੀਂ ਹੋਇਆ। ਉਹ ਯਾਰ ਤੈਨੂੰ ਕਾਹਦੀ ਮੇਰੇ ਤੇ ਖੇਈ ਇਹ ਦੱਸ। ਯਾਰ ਕਿਉਂ ਨਹੀਂ ਖੇਜਿਆ ਕਿ ਮੈਂ ਉਸਤਾਦ ਜੀ ਨੂੰ ਦੱਸਿਆ, ਉਸਤਾਦ ਜੀ ਭੱਲੀ ਗੱਲ ਸੁਣ, ਉਹਦਾ ਘਰ ਵੀ ਬਚਾ ਤੇ ਆਪਣਾ ਘਰ ਵੀ ਜਿੰਨਾ ਕਰਦਾ ਉਹ ਭਾਈ ਬਚਾ। ਉਹ ਗੱਲ ਅੱਲਾ ਜਾ ਕਰਿਆ 35 ਵੀਡੀਓ ਬਣਾ ਗਿਆ ਮੀਆਂ ਬੀਬੀ, ਤੈਨੂੰ ਕੋਈ ਇਤਰਾਜ਼ ਨਾ ਆ ਤੀਲਾ ਦੇ ਵਿੱਚ ਪੈ ਕੇ ਤੇ ਬੇੜਾ ਯਾਰ ਹੁਣ ਮੈਨੂੰ ਇਤਰਾਜ਼ ਹੋਇਆ ਨਾ, ਹੁਣ ਕਾਹਦਾ ਇਤਰਾਜ਼ ਹੋਇਆ ਤੈਨੂੰ? ਇਹ ਹੁਣ ਅਗਲੇ ਜਿਹੜਾ ਅਸੀਂ ਕਲਿੱਪ ਕਰਨਾ ਉੱਥੇ ਤੇਰੀ ਧੀ ਆ। ਉਹ ਯਾਰ ਖੁਦਾ ਗਿਆ ਬੰਦਾ ਧੀ ਜਾਂ ਤੇਰੀ ਸਕੀ ਧੀ ਆ ਹੁਣ, ਤੇਰੀ ਸਕੀ ਧੀ ਹੋਊਗੀ। ਹੈ ਤੇਰੀ ਸਕੀ ਧੀ ਹੋਊਗੀ। ਜਾਂ ਤੇ ਸਿੱਧਾ ਕਹਿ ਕੇ ਮੇਰੇ ਨਾਲ ਪਿਆਰ ਕਰਦਾ, ਕਹਿ ਹੈ। ਪਿਆਰ ਵੀ ਤੇ ਹੋ ਹੀ ਜਾਂਦਾ ਬੰਦੇ ਨੂੰ। ਦੇਖ ਲੈ ਭਾਬੀ, ਪਿਆਰ ਨਾਲ ਮੈਂ ਕਰਨਾ। ਉਹ ਯਾਰ ਉਧਰ ਕੀ ਬਕਵਾਸ ਕਰਦਾ? ਮੈਨੂੰ ਤੂੰ ਸਿੱਧੀ ਗੱਲ ਤੇ ਆ ਨਾ, ਫਿਰ ਤੂੰ ਕਹਉਂਦਾ ਕਿਉਂ ਨਹੀਂ ਹੈ? ਯਾਰ ਤੁਸੀਂ ਕੈਸੇ ਸ਼ੈਤਾਨ ਬੰਦੇ ਪਾਏ ਅਸੀਂ ਸ਼ੈਤਾਨ ਅੱਛਾ ਆ। ਬਈ ਇਹਨੂੰ ਇਹ ਪੁੱਛੋ, ਇਹਦੇ ਜਿਹੜੇ ਯਾਰ ਬੇਲੀ ਨੇ ਉੱਥੇ ਇਹਦੇ ਜੌਲਾ ਪਿੰਡ ਦੇ ਵਿੱਚ ਇਹਨੂੰ ਛੇੜ ਦੇਣੀ ਇਹਦਾ ਨਾਂ ਲੈ ਲੈ ਕੇ?
ਮੇਰੇ ਬੰਦੇ ਨੇ ਇਹ ਗੱਲਾਂ ਸੁਣ ਲਈਆਂ ਨਾ ਤੇ ਤੈਨੂੰ ਮੈਂ ਛੱਡਣਾ ਨਹੀਂ ਹੈਗਾ। ਨਹੀਂ ਤੂੰ ਕਿਹੜੀ ਗੱਲ ਦਾ ਮੇਰੇ ਤੋਂ ਬਦਲਾ ਲੈ ਲਿਆ ਮੈਂ ਕਹਿੰਦਾ ਇੱਕ ਦਿਨ ਇਹਦਾ ਮੁੰਡਾ ਇਹਨੂੰ ਛੇੜਨ ਦਿਆ ਸੀ, ਕਹਿੰਦਾ ਜੀ ਅੰਮੀ ਸੋਨੀਆ ਦੀ ਕਸਮੇ ਛੇੜੀ ਆ ਜੀ। ਹਾਏ ਮੈਂ ਮਰ ਗਈ। ਮੇਰਾ ਮੁੰਡਾ ਬਹੁਤ ਗੁੱਸਾ ਬਕਵਾਸ ਨਹੀਂ ਕਰਦਾ ਜੋ ਇਹਦੇ ਕਿੰਨਾ ਕੁ ਗੁੱਸੇ ਵਾਲਾ ਯਾਰ ਜੋ ਅਸੀਂ ਆਪਣੀ ਜਗ੍ਹਾ ਜੋ ਇਹਦੇ ਬੇਟੇ ਦੇ ਗੁੱਸੇ ਵਾਲਾ ਤਾਂ ਮੈਂ ਤਾਂ ਮੰਨਾਂਗਾ ਨਾ ਜੇ ਤੇਰੇ ਕੋਲ ਲੱਤ ਲੁੱਟ ਲਾ ਦੇਵੇ ਨਾਲੋਂ ਤੇਰੇ ਬੜਾ ਕੈਦੋ ਟਾਈਪ ਬਣ ਕੇ ਤੂੰ ਆਵੇ ਇੱਧਰ ਯਾਰ ਨੂੰ। ਨਿਸ਼ਾਨ ਸਾਹਿਬ ਕੰਮ ਆਪਣੀ ਜਗ੍ਹਾ ਉਸਤਾਦ ਜੀ ਜਦੋਂ ਠਹਿਰ ਜਾ ਮੈਨੂੰ ਸਾਹ ਨਾਲ ਗੱਲ ਕਰਨ ਠਹਿਰ ਜਰਾ। ਉਸਤਾਦ ਜੀ ਤੋਂ ਆਪਾਂ ਰਿਕਾਰਡਿੰਗ ਕਰਨ ਗਏ ਜੋਲਾਂ ਦੇ ਵਿੱਚ, ਹਾਂ ਇਹਦੇ ਮੁੰਡੇ ਨੇ ਆਣ ਕੇ ਮੈਨੂੰ ਕਿਹਾ, ਕੀ ਉਹਨੇ ਕਿ ਅੱਬਾ ਮੇਰੇ ਨਾਲ ਪਿਆਰ ਕਰਦਾ ਉਹਦੇ ਸਾਡੇ ਕੋਲ ਪੈਰੀ ਤੇ ਤੂੰ ਰੱਜੋ ਨਹੀਂ ਸਮਝਾ। ਹੈ ਮੈਂ ਨਹੀਂ ਮੰਨ ਸਕਦਾ ਕਿ ਮੇਰਾ ਮੁੰਡਾ ਸਿਫਾਰਿਸ਼ ਕਰੇ। ਹਾਂ ਯਾਰ ਤੇਰੇ ਵੱਡੇ ਮੁੰਡੇ ਨੇ ਕਿਹਾ ਦੇਖ ਤੇ ਮੇਰਾ ਮੁੰਡਾ ਸਿਫਾਰਿਸ਼ ਕਰੇ ਤੇਰਾ ਬਕਵਾਸ ਤੇਰਾ ਤੇਰੇ ਮੁੰਡੇ ਨੇ ਸ਼ਿਕਾਇਤ ਲਾਈ ਆ। ਓਏ ਖੁਦਾ ਦੀ ਕਸਮ ਮੈਨੂੰ ਗੁੱਸਾ ਮੈਂ ਆਵਾਜ਼ ਜੁੱਤੀ ਲਾ ਅੱਛਾ ਗੱਲ ਸੁਣ ਇੱਕ ਜੁੱਤੀ ਕਲਿੱਪ ਨਾਲ ਨਾ ਤੂੰ ਬੇਟੀ ਕਹਿ। ਭੱਲੇ ਭੱਲੇ ਕਲਿੱਪ ਨਾਲ ਭੱਲੀ ਕਲਿੱਪ ਆ ਹੋਇਆ ਠੀਕ ਆ। ਭੱਲਾ ਭੱਲੀ ਕੋਈ ਗੱਲ ਆ, ਇੰਡੀਆ ਦਾ ਇੱਕ ਫੁਲਕਾਰ ਹੈ ਬਹੁਤ ਵੱਡਾ ਭੱਲਾ ਸਾਹਿਬ, ਇਹ ਸਾਡਾ ਫੈਸਲਾਬਾਦ ਦਾ ਭੱਲੀ ਸਾਹਿਬ। ਅੱਛਾ ਜੀ ਭੱਲੀ ਸਾਹਿਬ ਗੱਲ ਸੁਣੋ, ਆਪਣਾ ਘਰ ਵੀ ਬਚਾਓ ਤੇ ਕੁੜੀ ਦਾ ਘਰ ਵੀ ਬਚਾਓ। ਯਾਰ ਘਰ ਮੇਰਾ ਜਾਵਾਂਗੇ ਉੱਥੇ ਦਾ ਉੱਥੇ ਹੀ ਆ। ਅੱਛਾ ਜਿਹੜਾ ਸੈਟਅਪ ਤੇ ਮੇਰਾ ਤੇ ਖਰਾਬ ਹੋ ਜਾਣਾ ਹੈ ਨਾ। ਕੀ ਤੇਰਾ ਝਾਂਸ ਅੱਛਾ ਯਾਰ ਹੁਣ ਤੇਰਾ ਸੀਨ ਇਹ ਆ ਅਗਲਾ ਜਿਹੜਾ ਕਿ ਤੇਰੀ ਧੀ ਆ ਠੀਕ ਹੈ, ਇਹਦੀ ਜਨ ਜਾਈ ਆ, ਇਹ ਮੁੰਡਾ ਲਾਲਾ ਵਾ ਠੀਕ ਆ। ਇਹਨੇ ਆ ਕੇ ਜਿਹੜਾ ਤੇਰੇ ਕੋਲ ਜਹੇਜ਼ ਮੰਗਿਆ ਤੇ ਤੇਰੇ ਕੋਲ ਜਹੇਜ਼ ਹੈ ਨਹੀਂ ਠੀਕ ਆ। ਉਸ ਤੋਂ ਬਾਅਦ ਇਹ ਆਪਣਾ ਬਰਾਤ ਛੱਡ ਕੇ ਨਾ ਲੈ ਕੇ ਵਾਪਸ ਚੱਲਾ ਹੈ ਤੇ ਤੂੰ ਇਹਦੇ ਪੈਰੀ ਪੈ ਕੇ ਕਹਿ ਰਿਹਾ ਵਾ ਤੂੰ ਖੁਦਾ ਦਾ ਵਾਸਤਾ ਮੇਰੀ ਧੀ ਦੀ ਡੋਲੀ ਛੱਡ ਕੇ ਨਾ ਜਾਏ। ਡਾਇਰੈਕਟਰ ਸਾਹਿਬ ਮੇਰੀ ਵੀ ਗੱਲ ਉਸਤਾਦ ਜੀ ਉਹ ਖਲੋ ਜਾ ਆਪਣੀ ਗੱਲ ਉਹ ਠਹਿਰ ਜਾ, ਠਹਿਰ ਜਾ। ਉਹ ਤੇਰੀ ਤਕਲੀਫ ਵੀ ਦੂਰ ਕਰ ਦੇਣਾ ਖਬਰ ਕਰ ਲੈਣਾ। ਡਾਇਰੈਕਟਰ ਸਾਹਿਬ ਤੁਹਾਡੀ ਸਾਰੀ ਗੱਲ ਮੰਨ ਲਈ ਹਾਂ ਠੀਕ ਹੈ ਜੀ। ਹਾਂਜੀ। ਇਹ ਹੁਣ ਜੇ ਸਾਡੇ ਕੋਲ ਨਹੀਂ ਹੈਗਾ ਨਹੀਂ ਹੈ ਇਹ ਛੱਡ ਕੇ ਚੱਲ ਜਾਂਦਾ ਹਾਂ ਤੇ ਸਾਡਾ ਉਹੀ ਰਿਕਸ਼ਾ ਠੀਕ ਹੈ। ਤੇ ਉਹਦੀ ਯਾਰ ਨਹੀਂ ਜਿਹੜਾ ਚੱਲਣਾ ਹੁੰਦਿਆ ਉਹ ਯਾਰ ਨਹੀਂ ਸੀਨ ਤੇ ਇਹ ਆ ਕਿ ਡੋਲੀ ਛੱਡ ਕੇ ਲੈ ਕੇ ਤੇ ਵਾਪਸ ਚੱਲਾ ਹੈ। ਉਹ ਜਦੋਂ ਇਹ ਕੋਤਾ ਦਫਾ ਹੀ ਹੋ ਗਿਆ ਤਾਂ ਸਾਨੂੰ ਚੱਲਦੇ ਓਏ ਮਜਬੂਰ ਬਾਬਲ ਆ ਤੁਸੀਂ ਇਹਨੂੰ ਕਹਣਾ ਅੱਬਾ ਜੀ ਕਹੋ ਅੱਬਾ ਜੀ। ਨਹੀਂ ਡਾਇਰੈਕਟਰ ਸਾਹਿਬ ਮੇਰਾ ਬੰਦਾ ਬਦਲੋ। ਮੈਂ ਕਿਹਾ ਅੱਬਾ ਜੀ ਯਾਰ ਕਹੋ ਅੱਬਾ ਜੀ ਕਹਿ ਨਾ। ਅੱਬਾ ਜੀ ਯਾਦ ਕਰ ਕਰਦਾ ਅੱਬਾ ਜੀ ਮੇਰੀ ਗੱਲ ਤੇ ਸੁਣੋ। ਉਹ ਕਿਹੜਾ ਬਾਈ ਵੀ ਪੂਰੀ ਆਰਡਰ ਨਹੀਂ ਅੱਬਾ ਮੇਰੀ ਬਰਾਤ ਨਹੀਂ ਵਾਪਸ ਜਾਣੀ ਚਾਹੀਦੀ। ਇਹ ਹੁਣ ਤੇਰੇ ਪੈਰੀ ਪੈ ਕੇ ਕਹਿਣਾ ਖੁਦਾ ਦਾ ਵਾਸਤਾ ਹੈ, ਮੇਰੀ ਧੀ ਦੀ ਡੋਲੀ ਛੱਡ ਕੇ ਨਾ ਚਲ ਜਾਏ। ਆ ਜਾ ਉੱਠ ਕੇ ਆ ਜਾ ਹੁਣ। ਅੱਛਾ ਮੇਰੇ ਹਿਸਾਬ ਨਾਲ 4 ਵਜੇ ਤੇ ਜਾਣਾ ਚਾਹੀਦਾ ਇਸ ਗੱਲ ਨੂੰ ਇਹ ਕਰ ਲੋ ਚੱਲ ਤੂੰ ਗੱਲ ਮੁਕਲੀ ਮੁਕਾ। ਹਾਂ ਨਹੀਂ ਪਹਿਲਾਂ ਉਹੀ ਸੀਨ ਕਰਾਓ ਸਾਜੀ ਗੱਲ ਮਕਾਨੀ ਕਿ ਤੁਸੀਂ ਉਹ ਸੀਨ ਤੇ ਲੈ ਗਏ ਇਹ ਸੀਨ ਚਲ ਆ ਇੱਧਰ ਉੱਠ ਕੇ ਯਾਰ ਪੈਰੀ ਪੈ ਮੇਰੇ। ਚੱਲ ਉਹ ਕੋਲ ਨਹੀਂ ਪੈ ਹੁੰਦਾ ਤੂੰ ਪੈਰ ਅੱਗੇ ਕਰ ਦੇ। ਚੱਲ ਮੈਂ ਅੱਗੇ ਕਰ ਦਿੰਦਾ ਮੈਂ ਤੇਰੇ ਪੈਰ ਯਾਰ ਤੂੰ ਪੈਣਾ ਧੀ ਦੀ ਡੋਲੀ ਤੇਰੀ ਦੀ ਛੱਡ ਕੇ ਚੱਲਾ। ਤੇ ਚੱਲ ਜਿਹੜੇ ਸਾਡੇ ਜਨਾ ਮੇਰਾ ਖਦਾ ਅੱਬਾ ਧੀ ਤੇਰੀ ਉੱਜੜ ਜਾਵੇਗੀ। ਲੈ ਉਜੜ ਜਾ ਕੇ ਮੈਂ ਬੈਠਾ ਨਹੀਂ ਲੈ ਅੱਬਾ ਤੂੰ ਪੈਰ ਫਾੜ ਲੈ ਉਹੀ ਤੇਰੀ ਗੱਲ ਧੀ ਆ ਬਚ ਉਸਤਾਦ ਜੀ ਦੇ ਦਿਲ ਦੇ ਜਾਏਗੀ। ਵਿੱਚ ਅੱਲਾ ਗੱਲ ਦੀ ਹੈ। ਕਸਮੇ ਤੇਰੇ ਮੂੰਹੋਂ ਅੱਬਾ ਮੈਨੂੰ ਸਜਦਾ ਵੀ ਬੱਲੀ ਕਹਿ ਬੱਲੀ ਸੋਨਾ ਲੱਗਦਾ ਡੈਡੀ ਕਹਿ ਲੈ ਡੈਡੀ ਕਹਿ ਲੈ। ਡੈਡੀ ਨੂੰ ਚੰਗਾ ਲੱਗਣਾ ਪੜ੍ਹੇ ਲਿਖਿਆ ਲੱਗਦਾ ਸੀ ਅਨਪੜ੍ਹ ਚੱਲ ਇੰਜ ਕਰ ਤੂੰ ਅੱਬਾ ਵੀ ਨਾ ਕਹਿ, ਅਸੀਂ ਸੀਨ ਹੀ ਬਦਲ ਦਿੰਦੇ ਫੇਰ ਆ ਜਾਈਏ ਬਦਲ ਦੋ ਸੀਨ। ਸੀਨ ਬਦਲ ਲਈਏ। ਚਲੋ ਪਿਆਰ ਚਲੋ ਕੱਢੋ ਹੋਰ ਦਾ ਤਰਜਮਾ ਕਰ ਲਓ ਹਾਂ ਅੱਬਾ ਉੱਬਾ ਅਸੀਂ ਰਹਿ ਨਹੀਂ ਦਿੰਦੇ ਬਾਕੀ ਅੱਬਾ ਵੈਸੇ ਲੱਗਦਾ ਵੀ ਨਹੀਂ ਮੁੰਡਾ ਖੁੰਡਾ ਜਿਹਾ ਤਾਂ ਹੈ ਹਜੇ ਹੈ ਹਜੇ ਬਾਕੀ ਦੀ ਉਮਰ ਕਿਹੜੀ ਰਹਿ ਗਈ ਹੈ ਐਵੇਂ ਕਿ ਦਿਲ ਖੁਸ਼ ਆ ਮੈਂ ਐਡੀ ਦੂਰ ਚੱਲ ਗਿਆ ਚਲੋ ਘੜੀ ਜਾ ਕੇ ਮੈਨੇ ਆ ਨਹੀਂ ਅੱਬਾ ਨਹੀਂ ਅੱਬਾ ਨਹੀਂ ਅੱਬਾ ਤੂੰ ਨਾ ਲਾਲਾ ਕਹਿਣਾ ਇਹਨੂੰ ਵੀਰਾ ਕੀ ਵੀਰਾ ਓ ਨੋ ਭਰਾ ਵੱਡਾ। ਹਾਂ ਅੱਛਾ ਇਹਦਾ ਮਤਲਬ ਤੁਸੀਂ ਤਾਂ ਮੈਨੂੰ ਜ਼ਲੀਲ ਕਰਕੇ ਛੱਡਣਾ ਇਹ ਅੱਛਾ ਯਾਰ ਕੈਸੀ ਗੱਲ ਹੈ ਉਹ ਤੁਸੀਂ ਕਿਸੇ ਦੀ ਫੀਲਿੰਗ ਨਹੀਂ ਸਮਝਦੇ ਫੀਲਿੰਗ ਤੇਰੀ ਹੁਣ ਮੈਂ ਤੈਨੂੰ ਖੋਲ ਕੇ ਦੱਸਵਾਂ ਅੱਛਾ ਜੀ, ਕੀ ਖੋਲ ਕੇ ਦੱਸੇ ਕਸਮ ਖੁਦਾ ਦੀ ਮੈਨੂੰ ਚੰਗੀ ਲੱਗਦੀ ਹੈ ਅੱਲਾ ਦੀ ਕਸਮ ਅੱਲਾਹ ਪਾਕ ਦੀ ਕਸਮ ਚੰਗੀ ਲੱਗਦੀ ਭਾਬੀ ਇਹ ਦੇਖ ਲਾ ਤੋ ਭਾਈ ਤੁਹਾਨੂੰ ਮੈਂ ਕਿਹਾ ਸੀ ਯਾਰ ਨਾ ਬੰਦ ਕਰ ਕੈਮਰੇ ਬੰਦ ਕਰ ਕੈਮਰੇ ਆ ਉੱਥੇ ਬਹਿ ਰਾਮ ਬਾਸ ਅੱਲਾਹ ਦੀ ਕਸਮ ਆ ਗੱਲ ਸੁਣ ਤੇਰਾ ਮੇਰਾ ਐਡੀ ਦੇਰ ਦਾ ਤੱਲਕ ਮੈਂ ਤੇਰਾ ਘਰ ਨਹੀਂ ਖਰਾਬ ਮੈਂ ਕਰਨਾ ਤੈਨੂੰ ਤੇਰੇ ਘਰ ਦੀ ਮੁਲਾਕਾਤ ਕੀਤੀ ਯਾਰ ਮੈਂ ਇਦਾਂ ਦੀ ਹਰਕਤ ਕਰਾਂਗਾ ਤੂੰ ਵੀ ਦੱਸ ਦੇ। ਡਾਇਰੈਕਟਰ ਸਾਹਿਬ ਇਹ ਕੀ ਬਦਤਮੀਜ਼ੀ ਹੈ, ਮੈਨੂੰ ਤੇ ਬਿਲਕੁਲ ਅੱਛਾ ਨਹੀਂ ਲੱਗਦਾ। ਅੱਛਾ ਹੱਥ ਫੜਾ ਮੈਨੂੰ ਤੇਰਾ ਮੇਰਾ ਯਾਰਾਨਾ ਨਾ ਤੂੰ ਕਹਿ ਕਿ ਆਪਣਾ ਮੈਨੂੰ ਅੱਲਾ ਦੀ ਕਸਮ ਹੈ ਮੈਨੂੰ ਅੱਲਾਹ ਦੀ ਕਸਮ ਐ ਮੇਰੀ ਭੈਣ ਕਹਿ ਓ ਨੋ ਸਾਜ ਤੁਸੀਂ ਆ ਚੁੱਕੋ ਕਹਿ ਧੀਆਂ ਵਾਲਾ ਪਿਆਰ ਦੇ ਉਹਨੂੰ ਨਹੀਂ ਨਹੀਂ ਬਾਬਲ ਦਾ ਜਜ਼ਬਾਤ ਹੈ ਬਾਬਲ ਦਾ ਓਏ ਹੋਏ ਬਾਬਲ ਕੋਈ ਨਹੀਂ ਲਾ ਉੱਪਰ ਮਰ ਉਹ ਬਾਬਰ ਵਾਲੇ ਹੱਥ ਲਾ ਨਾ ਮਾਰ ਕੋਈ ਤੇ ਜੋ ਨਹੀਂ ਠੀਕ ਹੈ। ਇਹ ਮੇਰਾ ਨਾ ਪੁੱਜੀ ਕਿਤੇ ਕਿਤੇ ਮੈਂ ਜਿਉਂਦੀ ਪਾਉਂਦੀ ਹੁਣ ਕਹਿ ਕਹਿ ਧੀਏ ਜਿਸ ਘਰ ਤੇਰੀ ਡੋਲੀ ਜਾਵੇ ਇਹ ਜਿਸ ਘਰ ਤੇਰੀ ਡੋਲੀ ਜਾਵੇ ਸਿਰ ਤੇ ਹੱਥ ਰੱਖ ਕੇ ਕਹਿ ਬਾਬਲਾ ਉਸ ਕਰ ਬਾਬਲ ਦੀ ਲਾਸ਼ ਛੱਡ ਦੇ ਸਹੀ ਹੱਥ ਸਿਰ ਤੇ ਹੱਥ ਰਗੂਤੀ ਹੈ ਗਲੇ ਵੀ ਲੱਗ ਜਾਂਦੀਆਂ ਹੁੰਦੀਆਂ ਧੀਆਂ ਐਵੇਂ ਹੀ ਗਲੇ ਲੱਗ ਜਾਂਦੀਆਂ ਨੇ। ਥੋੜਾ ਨਾਲ ਬਾਬਲ ਜੀ ਕਿਹੜਾ ਕੁਛ ਪਾਉਣ ਡਿਆ? ਸਿਰ ਲਾ ਬਸ ਧੀਏ ਧੀਏ ਹਾਂ ਜਿਸ ਘਰ 'ਚ ਤੇਰੀ ਡੋਲੀ ਜਾਵੇ ਉਹਦੇ ਵੀ ਲੱਖ ਦੀ ਰਨ ਤੂੰ ਜੋ ਮਰਜ਼ੀ ਕਹੀ ਕੋਈ ਗੱਲ ਨਹੀਂ ਧੀ ਤੇ ਹੈ ਨਾ ਤੇਰੀ
ਬੁਲਾਤਾ ਤੂੰ ਚੱਲ ਆਪਣੇ ਸਹੁਰੇ ਕੋ ਆਪਣਾ ਪਿਆਰ ਨਾਲ ਕੁੜੀ ਲੈ ਕੇ ਨਿਕਲ। ਓਏ ਬੈਠਾ ਨਾ ਚੁੱਪ ਓਏ ਤੂੰ ਸਹੁਰਾ ਹੋਰਾ ਬੈਠਾ ਨਾ ਠੀਕ ਸਹੁਰਾ ਵਾ। ਚੱਲ ਚੱਲ ਇੱਧਰ ਆ ਸਹੁਰੇ ਕੋ ਪਿਆਰ ਨਾਲ। ਲੈ ਅੱਬਾ ਬੰਦਾ ਹੀ ਮੇਰਾ ਓਏ ਲੰਮਾ ਦੇ ਤੂੰ ਕੋਈ ਗੱਲ ਨਹੀਂ। ਬੰਦਾ ਤੇ ਸਹੁਰੇ ਕੋ ਪਿਆਰ ਨਾਲ ਸਹੁਰੇ ਪਿਆਰ ਦੇ ਨਾਲ ਤੇ ਅੱਬਾ ਜੀ ਰੱਬ ਨੂੰ ਸ਼ੇਵ ਕਰਾ ਗਿਆ ਹੈਂ? ਕੋਈ ਨਹੀਂ ਤੁਸੀਂ ਪਿਆਰ ਦਿਓ। ਤੁਹਾਡੀ ਬੇਟੀ ਨਾਲ ਮੇਰੀ ਹੁਣ ਸ਼ਾਦੀ ਹੋ ਗਈ ਹੈ ਇੱਧਰ ਮੂੰਹ ਕਰਕੇ ਤੇ ਸ਼ਰਮਿੰਦਾ ਕਿਉਂ ਨਾ। ਉਹ ਜਾ ਦਫਾ ਹੋ ਜਾ ਪਰੇ ਚੱਲ ਕੁੜੀਏ ਤੂੰ ਵੀ ਆਪਣੇ ਅੱਬੇ ਕੋ ਪਿਆਰ ਅੱਬਾ ਨਾਲ। ਮੈਂ ਜਾਵਾਂ ਹੁਣ। ਅੱਛਾ ਸਾਜੀ ਬੈਠੋ ਤੁਸੀਂ। ਕੋਈ ਨਹੀਂ ਮੈਂ ਮੈਂ ਆਪਣੇ ਤੇਰੇ ਦੋਰ ਜਾਵਾਂਗੇ ਅੱਲਾ ਦੀ ਕਸਮ ਤੇਰੇ ਲੱਖ ਦੀ ਨਾਲ ਤੂੰ ਸਾਰੇ ਕੰਮ ਦਾ ਤੇਰਾ ਗਰੇ ਕਰ ਦਿੱਤਾ ਤੇਰਾ ਸੱਜਾ ਨਾਸ ਹੋਵੇ ਮੈਨੂੰ ਕੀ ਕਹਿਣਗੇ ਤੇਰੇ ਯਾਰ ਦੋਸਤ ਜਿਹੜੇ ਕਹਿੰਦੇ ਹੀ ਰਹਿਓ ਚਲ ਬਹੁਤ ਹੋ ਗਿਆ। ਉਹ ਕਲੋ ਜਾ ਦੱਸ ਮੈਨੂੰ ਤੇਰੇ ਦਾ ਚਲ ਹੁਣ ਚੱਲੀ ਗਏ। ਲੈ ਜਾਣਾ ਤੂੰ ਚਲ ਆਇਆ ਹੁਣ ਚੱਲੀਏ। ਧੀਆਂ ਰਾਣੀਆਂ ਹਾਏ ਮੇਰੇ ਕੁਰਬਾਸ਼ ਲਓ ਜੀ ਭੱਲੀ ਸਾਹਿਬ ਫੋਨ ਤੂੰ ਮੇਰੇ ਲੈ ਕੇ ਦੇ। ਦਫਾ ਹੋ ਜਾ ਤੂੰ ਦੂਰ ਹੋ ਜਾ ਤੂੰ ਸਾਲਾ ਡਰੈਕਟਰੀ ਦਾ ਨਾ ਹੋਵੇ ਨਹੀਂ ਯਾਰ ਦੇਖ ਮੈਂ ਕਿਆ ਕੰਮ ਕਰ ਦੋਸਤਾਂ ਦੇ ਹਮੇਸ਼ਾ ਕੰਮ ਆਏ ਨੇ। ਔਰ ਉਹ ਤੂੰ ਦੋਸਤਾਂ ਜਿਹਦੇ ਬਿਲਕੁਲ ਕੰਮ ਚੰਗਾ ਨਹੀਂ ਸਤਿਆਨਾਸ਼ ਕਰਨਾ ਯਾਰ ਮੈਂ ਤੇਰਾ ਘਰ ਬਚਾ ਲਿਆ ਤੈਨੂੰ ਇਹ ਨਹੀਂ ਪਤਾ ਕਿੱਡੀ ਵੱਡੀ ਲੜਾਈ ਤੋਂ ਤੇਰੀ ਜਾਨ ਛੁਡਾਤੀ ਆ ਆ ਬੁੱਢੇ ਬਾਰੇ ਤੈਨੂੰ ਉਹ ਜੁੱਤੀਆਂ ਪੈਂਦੀਆਂ ਘਰ 'ਚ ਚੰਗੀਆਂ ਲੱਗਣੀਆਂ ਸੀ। ਤੂੰ ਮੇਰਾ ਘਰ ਬਚਾਲਾ ਸਾਡੇ ਘਰ ਸਲਾਬ ਆ ਗਿਆ ਸੀ ਉਹ ਤੈਨੂੰ ਨਹੀਂ ਪਤਾ ਮੇਰੀ ਭਰਜਾਈ ਜਿਹੜੀ ਆ ਉਹਦੇ ਤੇ ਸ਼ੱਕ ਕਰਦੀ ਆ। ਸ਼ਾਕਾ ਦੀ ਭਰਾ ਦੀ ਅੱਖਾਂ 'ਚ ਅੱਖਾਂ ਹੋਤੇ ਓਏ ਤੇਰਾ ਘਰ ਬਚਾਇਆ ਚੱਲ ਕੋਈ ਨਹੀਂ ਕੋਈ ਗੱਲ ਨਹੀਂ। ਅੱਲਾ ਨੇ ਨਾਲੇ ਤੈਨੂੰ ਇੱਕ ਭੈਣ ਦੇ ਦਿੱਤੀ ਹੈ ਨਾਲੇ ਤੇਰਾ ਘਰ ਬਚ ਗਿਆ। ਲਓ ਜੀ ਦੋਸਤੋ ਅੱਜ ਤੋਂ ਬਾਅਦ ਰੱਜੋ ਤੇ ਭੱਲੀ ਭੈਣ ਭਰਾ ਬਣ ਕੇ ਅਗਲੇ ਸੀਨ 'ਚ ਆਉਣਗੇ ਤਿਆਰ ਰਹਿਣਾ।